ਅਸੀਂ ਇਹ ਐਜ਼ ਏ ਨੇਸ਼ਨ ਸਮਝਦੇ ਹਾਂ ਕਿ ਸਾਡੀ ਨੇਸ਼ਨ ਸਟੇਟ ਨਾ ਹੋਣੀ ਜਿਹੜੀ ਹੈ ਸਾਡੀ ਗੁਲਾਮੀ ਹੈ। ਔਰ ਇੰਡੀਅਨ ਸਟੇਟ ਨੇ ਸਾਡੇ ਮੁਲਕ ਪੰਜਾਬ ਨੂੰ, ਜਿਹਨੂੰ ਪਹਿਲਾਂ 47 ਦੇ ਵਿੱਚ ਵੰਡਿਆ ਗਿਆ, ਫਿਰ 66 ਦੇ ਵਿੱਚ ਉਹਦੇ 4 ਟੁਕੜੇ ਕੀਤੇ ਗਏ, ਔਰ ਹੁਣ ਵੀ ਜਿਹੜੇ ਉਹਨਾਂ ਦੇ ਮਾੜੇ ਕੂ ਇਰਾਦੇ ਨੇ ਫਰਦਰ ਇਸ ਦੀ ਟੈਰੀਟਰੀ ਖੋਹਣ ਦੇ। ਤਾਂ ਹੁਣ ਜਿਨ੍ਹਾਂ ਦਾ ਝੰਡਾ ਲਾਇਆ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਵੀ ਇਹ ਯੂਰਪੀਅਨ ਯੂਨੀਅਨ ਵਾਲਿਆਂ ਨੂੰ ਵੀ ਦੱਸਦਾ ਕਿ ਵੀ ਜਿਸ ਮੁਲਕ ਦੇ ਵਿੱਚ ਤੁਸੀਂ ਚੱਲੇ ਹੋ, ਤੁਸੀਂ ਦੋਵੇਂ ਵੱਡੇ ਲੀਡਰ, ਉਹ ਕੋਈ ਡੈਮੋਕ੍ਰੇਸੀ ਜਮਹੂਰੀਅਤ ਨਹੀਂ ਹੈ। ਕਿ after pro-Khalistan elements removed the Indian national flag and briefly raised a Khalistani flag at the mission premises in a provocative act ahead of Republic Day celebration। ਕੁਝ ਬਾਅਦ ਦੇਤਾ ਰਿਪਬਲਿਕ ਡੇ ਦਾ। ਇਹ ਕਿਹਾ ਕਿ ਸੀਰੀਅਸ ਬ੍ਰੀਚ ਹੈ ਇੰਟਰਨੈਸ਼ਨਲ ਨਾਰਮਸ ਦੀ, ਗਰੋਇੰਗ ਸੇਫਟੀ ਸੈਂਕਟਿਟੀ ਡਿਪਲੋਮੈਟਿਕ ਪ੍ਰੈਮਿਸਿਸ ਦੀ। ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਪਾਕਿਸਤਾਨ ਦੇ ਵਿੱਚ ਲਾਹੌਰ ਪਰਮਜੀਤ ਸਿੰਘ ਪੰਜਵੜ ਦਾ ਮਰਡਰ, ਅਵਤਾਰ ਸਿੰਘ ਹੰਡਾ ਦਾ UK, ਹਰਦੀਪ ਸਿੰਘ ਨਿੱਜਰ ਦਾ ਕੈਨੇਡਾ, ਗੁਰਪ੍ਰਤਵੰਤ ਸਿੰਘ ਪੰਨੂ ਮਰਡਰ ਪਲਾਟ, ਔਰ ਹੋਰ ਤੁਸੀਂ ਕਿੰਨੇ ਮਾਰਨ। ਇਹ ਤੁਸੀਂ ਬੜਾ ਡਿਪਲੋਮੈਟਿਕ ਨਾਰਮ ਤੇ ਬੜਾ ਪ੍ਰੋਟੋਕੋਲ ਔਰ ਬੜਾ ਤੁਸੀਂ ਇੰਟਰਨੈਸ਼ਨਲ ਲਾਅ ਨੂੰ ਤੁਸੀਂ ਫੋਲੋ ਕਰ ਰਹੇ ਹੋ। ਔਰ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕਰੋਸ਼ੀਆ ਮੁਲਕ ਦੀ ਰਾਜਧਾਨੀ ਜ਼ਾਗਰੇਬ ਵਿੱਚ ਸਥਿਤ ਭਾਰਤੀ ਅੰਬੈਸੀ ਤੋਂ ਕਿਸੇ ਬਹਾਦਰ ਸਿੰਘ ਨੇ ਤਿਰੰਗਾ ਝੰਡਾ ਉਤਾਰ ਕੇ ਉੱਥੇ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਲਹਿਰਾ ਦਿੱਤਾ ਹੈ, ਔਰ ਇਸ ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖਤ ਇਤਰਾਜ਼ ਜਿਹੜਾ ਉਹ ਜਤਾਇਆ ਹੈ। ਔਰ ਕਰੋਸ਼ੀਆ ਯੂਰਪੀਅਨ ਯੂਨੀਅਨ ਦਾ ਮੈਂਬਰ ਦੇਸ਼ ਹੈ, ਔਰ ਯਾਦ ਰਹੇ ਯੂਰਪੀਅਨ ਯੂਨੀਅਨ ਦੇ 2 ਪ੍ਰਮੁੱਖ ਆਗੂ ਭਾਰਤ ਦੀ ਰਿਪਬਲਿਕ ਡੇ ਪਰੇਡ ਵਿੱਚ 26 ਜਨਵਰੀ ਨੂੰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਛ ਐਕਟਸ ਜਿਹੜੇ ਨੇ ਉਹਨਾਂ ਦੀ ਟਾਈਮਿੰਗ ਔਰ ਉਹਨਾਂ ਨਾਲ ਜੁੜਿਆ ਹੋਇਆ ਸਿੰਬੋਲਿਜ਼ਮ ਬਹੁਤ ਇੰਪੋਰਟੈਂਟ ਹੁੰਦਾ, ਔਰ ਉਸ ਦੇ ਵਿੱਚ ਹਾਲਾਂ ਜਦੋਂ ਅਸੀਂ ਝੰਡੇ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਸਾਡੇ ਲਈ ਝੰਡਾ, ਜਿਸ ਨੂੰ ਅਸੀਂ ਧਾਰਮਿਕ ਜ਼ਬਾਨ ਦੇ ਵਿੱਚ ਨਿਸ਼ਾਨ ਸਾਹਿਬ ਕਰਕੇ ਜਿਹੜਾ ਹੈ ਉਹ ਪੁਕਾਰਦੇ ਹਾਂ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਝੰਡਾ ਵੀ ਅਸੀਂ ਕਹਿੰਦੇ ਹਾਂ ਆਪਣੀ ਸੋਵਰਨਟੀ ਦੇ ਚਿੰਨ੍ਹ ਨੂੰ। ਜਦੋਂ ਹੁਣ ਤੁਸੀਂ ਹਰਿਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਵਿਚਾਲੇ 2 ਨਿਸ਼ਾਨ ਸਾਹਿਬ ਦੇਖਦੇ ਹੋ, ਤੇ ਉਸ ਮੁਕਾਮ ਨੂੰ ਝੰਡੇ ਬੁੰਗੇ ਕਿਹਾ ਜਾਂਦਾ। ਹੁਣ ਬੁੰਗਾ ਲਫ਼ਜ਼ ਕੰਟੋਨਮੈਂਟ ਲਈ ਵੀ ਹੈ, ਫੌਜੀ ਅਕਾਲ ਬੁੰਗਾ ਪਹਿਲਾ ਨਾਂ ਸੀ, ਤਖਤ ਲਫ਼ਜ਼ ਜ਼ਿਆਦਾ 20th ਸੈਂਚੁਰੀ 'ਚ ਪੋਪੂਲਰ ਹੋਇਆ। ਔਰ ਜ਼ਾਹਰ ਹੈ ਕਿ ਵੀ ਝੰਡਾ ਜਿਹੜਾ ਹੈ ਇਹ ਸੋਵਰਨਟੀ ਦੀ ਨਿਸ਼ਾਨੀ ਹੈ, ਜਿਹਦੇ ਮਤਲਬ ਹੁੰਦਾ ਹੈ। ਔਰ ਇਹਦੇ 'ਚ ਜੇ ਈਵਨ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਵੀ ਦੇਖੀਏ ਤੇ ਈਵਨ ਜਦੋਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਹੀ ਜਿਹੜੀ ਸਿੱਖ ਵਿਚਾਰਧਾਰਾ, ਗੁਰਮਤ ਵਿਚਾਰਧਾਰਾ, ਇੱਕ ਨਿਰੋਲ ਵਿਚਾਰਧਾਰਾ ਦੇ ਤੌਰ 'ਤੇ ਰਾਜਯੋਗ ਦੀ ਟੈਂਪੋਰਲ ਐਂਡ ਸਪਿਰਿਚੁਅਲ ਵਰਲਡ ਦੀ ਆਈ, ਤੇ ਉਹਦੇ 'ਚ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਜਿਹਦੇ 'ਚ ਚਿੱਟੇ ਧਵਜ ਦੀ ਗੱਲ ਹੈ, ਚਿੱਟਾ ਝੰਡਾ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ ਗੁਰੂ ਸਾਹਿਬ ਪਹਿਨਦੇ ਨੇ, 2 ਝੰਡੇ ਵੀ ਮੀਰੀ ਪੀਰੀ ਦੀ ਰਿਪਰੈਜ਼ੈਂਟੇਸ਼ਨ, ਉਹ ਉਹਨਾਂ ਦਾ ਰੰਗ ਕੇਸਰੀ ਹੋ ਜਾਂਦਾ ਹੈ, ਜਾਂ ਉਸ ਨੂੰ ਤੁਸੀਂ ਜਿਹੜਾ ਰੈਵੋਲੂਸ਼ਨਰੀ ਜਾਂ ਬਲੱਡ ਦੇ ਨਾਲ ਜੋੜ ਕੇ ਦੇਖਦੇ ਹੋ। ਔਰ ਫਿਰ ਅਸੀਂ 10ਵੇਂ ਪਾਤਸ਼ਾਹ ਦੇ ਵੇਲੇ ਤੱਕ ਦੇਖਦੇ ਹਾਂ ਕਿ ਭਾਈ ਨੀਲੰਬਰ, ਉਹਨਾਂ ਦਾ ਪਹਿਰਾਵਾ ਵੀ ਨੀਲਾ ਹੈ, ਔਰ ਜਿਹੜੇ ਅੱਜ ਵੀ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਦੇ ਉੱਤੇ ਝੰਡੇ ਨੇ ਨੀਲੇ ਰੰਗ ਦੇ ਨੇ। ਸੋ ਇਸ ਲਈ ਫਾਈਨਲੀ ਸਿੱਖ ਰਹਿਤ ਮਰਿਆਦਾ ਨੇ ਨੀਲਾ ਔਰ ਬਸੰਤੀ, ਇਹ ਦੋਵੇਂ ਹੀ ਰੰਗ ਜਿਹੜੇ ਨੇ ਇਹ ਪ੍ਰਵਾਨ ਕੀਤੇ ਹੋਏ ਨੇ। ਔਰ ਜੰਗ ਦੇ ਮੈਦਾਨ ਦੇ ਵਿੱਚ ਵੀ ਝੰਡੇ ਦੀ ਅਹਿਮੀਅਤ, ਝੰਡੇ ਦੇ ਨਾਲ ਲੀਡ ਹੁੰਦਾ ਹੈ। ਸਾਡੇ 12 ਮਿਸਲਾਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇੱਕ ਮਿਸਲ ਹੀ ਜਿਹੜੀ ਕਿ ਨਿਸ਼ਾਨ ਦੇ ਨਾਲ ਜੁੜੀ ਹੋਈ ਸੀ, ਜਿਹੜੇ ਕਿ ਨਿਸ਼ਾਨ ਸਾਹਿਬ ਲੈ ਕੇ ਜੰਗ ਦੇ ਮੈਦਾਨ 'ਚ ਅੱਗੇ ਤੁਰਦੇ ਸੀ, ਔਰ ਇਹਦੀ ਇੱਕ ਆਪਣੀ ਅਹਿਮੀਅਤ ਹੈ। ਹੁਣ ਵੀ ਜਦੋਂ ਅਸੀਂ ਆਜ਼ਾਦ ਮੁਲਕ ਖਾਲਿਸਤਾਨ ਦੀ ਗੱਲ ਕਰਦੇ ਹਾਂ, ਬੇਸ਼ੱਕ ਸਾਡਾ ਹਰ ਗੁਰਦੁਆਰੇ ਦੀ ਜਿਹੜੀ ਸ਼ੁਰੂਆਤ ਹੈ ਉਹ ਝੰਡੇ ਦੇ ਝੁਲਾਣ ਦੇ ਨਾਲ ਨਿਸ਼ਾਨ ਸਾਹਿਬ, ਔਰ ਸਾਲਾਨਾ ਜਦੋਂ ਅਸੀਂ ਜਿਹੜਾ ਉਹਨਾਂ ਦਾ ਚੋਲਾ ਵੀ ਬਦਲਦੇ ਹਾਂ, ਤੇ ਉਹ ਅਸੀਂ ਧਾਰਮਿਕ ਰਿਸਪੈਕਟ ਵੀ ਹੁੰਦਾ, ਪਰ ਇਹ ਵੀ ਹੁੰਦਾ ਕਿ ਵੀ ਝੂਲ ਤੇ ਨਿਸ਼ਾਨ ਰਹੇ पंथ महाराज के, साजते दीवान रहे पंथ महाराज गुरु महाराज के निशान साडे कौम दे झूलते रहन और असी
ਆਪਣੀ ਅਰਦਾਸ ਦੇ ਵਿੱਚ ਵੀ ਅਕਾਲ ਪੁਰਖ ਵਾਚਕ ਦੇ ਵਿੱਚ ਮੰਗਦੇ, ਝੰਡੇ ਬੁੰਗੇ ਜੁਗੋ ਜੁਗ ਅਟਲ। ਹੁਣ ਇਹ ਝੰਡੇ ਬੁੰਗੇ ਦੀ ਅਟਲਤਾ ਰਾਜ ਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ ਇਸ ਦੇ ਨਾਲ ਜੁੜੀ ਹੋਈ ਹੈ। ਹੁਣ ਹਾਲਾਂ ਬਹੁਤ ਸਾਰਿਆਂ ਦੇ ਲਈ ਤਾਂ ਇੱਕ ਕੱਪੜਾ ਹੈ, ਇੱਕ ਲੱਥ ਗਿਆ ਦੂਜਾ ਆ ਗਿਆ। ਹੁਣ ਉਹ ਕਿੰਨੀ ਪੇਨਫੁਲ ਮੂਮੈਂਟ ਹੋਏਗੀ ਹਰ ਸਿੱਖ ਦੇ ਲਈ, ਜਿੱਦਣ 1849 ਦੇ ਵਿੱਚ 29 ਮਾਰਚ ਦਾ ਸ਼ਾਇਦ ਦਿਨ ਸੀ, ਲਾਹੌਰ ਦੇ ਸ਼ਾਹੀ ਕਿਲੇ ਤੋਂ ਖਾਲਸੇ ਦਾ ਪਰਚਮ ਉਤਾਰ ਕੇ ਯੂਨੀਅਨ ਜੈਕ ਅੰਗਰੇਜ਼ਾਂ ਦਾ ਜਿਹੜਾ ਪਰਚਮ ਹੈ ਉਹ ਝੂਲਿਆ ਹੋਏਗਾ। ਇਹ ਐਂਡ ਆਫ ਸੋਵਰਨਿਟੀ ਸੀ ਕਿ ਭਾਈ ਹੁਣ। ਸੋ ਇਹੀ ਕਾਰਨ ਹੈ ਕਿ ਜਦੋਂ ਕੋਈ ਨਵੇਂ ਹਾਕਮ ਆਉਂਦੇ ਨੇ ਉਹ ਸਿੱਕੇ ਵੀ ਬਦਲਦੇ ਨੇ ਤੇ ਝੰਡਾ ਵੀ ਜ਼ਾਹਰ ਹੈ ਉਹਨਾਂ ਦਾ ਹੀ ਹੁੰਦਾ ਵੀ ਇਹ ਪ੍ਰਵੇਲ ਕਰਦਾ। ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੇ ਇਸ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ 193 ਮੁਲਕਾਂ ਦੇ ਝੰਡੇ ਦੇ ਨਾਲ ਖਾਲਸੇ ਦਾ ਝੰਡਾ ਵੀ ਝੂਲੇਗਾ। ਸੋ ਇਹ ਅਲਟੀਮੇਟ, ਹਾਲਾਂਕਿ ਕੌਮ ਦੁਨੀਆ ਭਰ ਦੇ ਵਿੱਚ ਹੈ, ਅਸੀਂ ਫਾਈਨੈਂਸ਼ਲੀ ਬਹੁਤ ਬਿਹਤਰ ਹੈ, ਹਰ ਥਾਂ ਤੇ ਆਪਣਾ ਜਿਹੜਾ ਉਹ ਖਾਲਸੇ ਦਾ ਬੋਲਬਾਲਾ ਹੁੰਦਾ ਹੈ, ਜਿੱਥੇ ਵੀ ਸਿੱਖ ਜਾ ਕੇ ਖਲੋਂਦਾ ਹੈ ਉਸ ਦਾ ਇੱਕ ਆਪਣਾ ਰੋਬ ਹੈ ਉਸ ਦਾ। ਲੇਕਿਨ ਅਸੀਂ ਇਹ ਐਜ਼ ਏ ਨੇਸ਼ਨ ਸਮਝਦੇ ਹਾਂ ਕਿ ਸਾਡੀ ਨੇਸ਼ਨ ਸਟੇਟ ਨਾ ਹੋਣੀ ਜਿਹੜੀ ਹੈ ਸਾਡੀ ਗੁਲਾਮੀ ਹੈ। ਔਰ ਇੰਡੀਅਨ ਸਟੇਟ ਨੇ ਸਾਡੇ ਮੁਲਕ ਪੰਜਾਬ ਨੂੰ, ਜਿਹਨੂੰ ਪਹਿਲਾਂ 47 ਦੇ ਵਿੱਚ ਵੰਡਿਆ ਗਿਆ, ਫਿਰ 66 ਦੇ ਵਿੱਚ ਉਹਦੇ 4 ਟੁਕੜੇ ਕੀਤੇ ਗਏ, ਔਰ ਹੁਣ ਵੀ ਜਿਹੜੇ ਉਹਨਾਂ ਦੇ ਮਾੜੇ ਕੂ ਇਰਾਦੇ ਨੇ ਫਰਦਰ ਇਸ ਦੀ ਟੈਰੀਟਰੀ ਖੋਹਣ ਦੇ, ਉਹ ਭਾਵੇਂ ਡੈਮੋਗ੍ਰਾਫੀ ਬਦਲ ਕੇ ਹੋਏ ਜਾਂ ਜੰਮੂ ਨੂੰ ਸਟੇਟ ਬਣਾਉਣ ਦੇ ਨਾਂ ਥੱਲੇ ਜ਼ਿਲ੍ਹੇ ਕੱਟਣ ਦਾ ਹੋਏ, ਪਰ ਅਸੀਂ ਇੰਡੀਅਨ ਆਕੂਪਾਈਡ ਪੰਜਾਬ ਕਹਿੰਦੇ ਹਾਂ ਜਿਹੜਾ ਅਸੀਂ ਉਹਨਾਂ ਦੇ ਕਬਜ਼ੇ ਤੋਂ ਲਿਬਰੇਟ ਕਰਵਾਉਣਾ। ਹੁਣ ਇਹ ਸਾਰੇ ਦੇ ਵਿੱਚ ਸਿੰਬੋਲਿਜ਼ਮ ਕਿੱਥੇ ਲਾਈ ਕਰਦਾ ਹੈ? ਦੀਪ ਸਿੱਧੂ ਕਿਉਂ ਸਭ ਤੋਂ ਤਕਲੀਫ ਦੇ ਇਨਸਾਨ ਬਣ ਗਿਆ? ਹੀ ਨਹੀਂ ਕਿ ਉਹਨੇ ਕੱਲਾ ਪੰਜਾਬ ਦੇ ਨੌਜਵਾਨਾਂ ਨੂੰ ਇਨਸਪਾਇਰ ਕੀਤਾ, ਮੋਟੀਵੇਟ ਕੀਤਾ, ਸਿੱਖੀ ਔਰ ਜਿਹੜਾ ਖਾਲਿਸਤਾਨ ਦੇ ਲਈ ਔਰ ਸਿੱਖ ਹੱਕਾਂ ਦੀ ਗੱਲ ਕੀਤੀ, ਪਰ ਜਿਹੜਾ ਸ਼ਾਇਦ ਸਭ ਤੋਂ ਤਕਲੀਫ ਦੇ ਐਕਸ਼ਨ ਔਰ ਜਿਹੜਾ ਸ਼ਾਇਦ ਸਭ ਤੋਂ ਵੱਡਾ ਮੈਂ ਸਮਝਦਾ ਵੀ ਸਿੰਬੋਲਿਜ਼ਮ ਦੇ ਤੌਰ ਤੇ ਹੈ, ਜਦੋਂ 26 ਜਨਵਰੀ ਦੇ ਮੌਕੇ ਦੇ ਉੱਤੇ ਇੱਕ ਪਾਸੇ ਕਿਸਾਨਾਂ ਦਾ ਜਿਹੜਾ ਉਹ ਮਾਰਚ ਜਾਣਾ ਸੀ, ਜਿਸ ਨੂੰ ਉਹਨਾਂ ਨੇ ਕਿਰਾਏ ਪਾਇਆ ਜਾਂ ਦੂਜੇ ਕੀਤਾ ਜੋ ਵੀ, ਕਿਉਂਕਿ ਕਾਮਰੇਡ ਜਥੇਬੰਦੀਆਂ ਨੇ ਅੰਦਰੋਂ ਅੰਦਰ ਹੀ ਆਪਣੇ ਸਮਝੌਤੇ ਕੀਤੇ ਹੋਏ ਸੀ, ਪਰ ਜਿੱਦਣ ਦੀਪ ਸਿੱਧੂ ਨੇ ਖਲੋ ਕੇ ਉਸ ਲਾਲ ਕਿਲੇ ਦੇ ਉੱਤੇ ਉਹ ਨੌਜਵਾਨ, ਸ਼ਾਇਦ ਜੁਗਰਾਜ ਸਿੰਘ ਹੀ ਉਹਦਾ ਨਾਂ ਹੈ, ਭਾਈ ਤਾਰਾ ਸਿੰਘ ਵਾਂ ਦੇ ਪਿੰਡ ਦਾ, ਜਿਹਨੇ ਜਿਹੜਾ ਝੰਡਾ, ਹਾਲਾਂ ਉਹ ਨਿਸ਼ਾਨ ਸਾਹਿਬ ਹੈ ਉਹਦੇ ਤੇ ਖਾਲਿਸਤਾਨ ਨਹੀਂ ਲਿਖ, ਲੇਕਿਨ ਸਾਡੇ ਲਈ ਜਦੋਂ ਤੱਕ ਸਾਡੇ ਆਪਣੇ ਮੁਲਕ ਦਾ ਝੰਡਾ ਬਣਦਾ ਹੈ, ਹਾਲਾਂ ਕਈਆਂ ਨੇ ਰੈਕਟੈਂਗੂਲਰ, ਕੋਈ ਬਸੰਤੀ ਰੰਗ, ਕੋਈ ਕੇਸਰੀ ਰੰਗ, ਕਿਸੇ ਖਾਲਿਸਤਾਨ, ਇਹ ਖਾਲਿਸਤਾਨ ਦੇ ਸ਼ਹਿਰੀ ਫਾਈਨਲੀ ਡਿਸਾਈਡ ਕਰਨਗੇ ਕਿ ਵੀ ਉਹਨਾਂ ਨੇ ਕਿਹੜਾ ਜਿਹੜਾ ਉਹ ਡਿਜ਼ਾਈਨ ਅਪਣਾਉਣਾ। ਉਦੋਂ ਤੱਕ ਸਾਡੇ ਲਈ ਨਿਸ਼ਾਨ ਸਾਹਿਬ ਹੀ ਆਪਣੇ ਆਪ ਦੇ ਵਿੱਚ ਸੋਵਰਨਿਟੀ ਦਾ ਚਿੰਨ੍ਹ ਹੈ, ਔਰ ਉਹ ਝੰਡਾ ਜਦੋਂ ਝੁਲਾਇਆ ਔਰ ਉਹ ਤੁਸੀਂ ਤਕਲੀਫ ਦੇਖੋ ਕਿਸ ਲੈਵਲ ਦੇ ਉੱਤੇ ਫਿਰ ਜਿਹੜੀ ਆ ਉਹ ਵਿਰੋਧਤਾ ਔਰ ਸਿੱਖਾਂ ਦੇ ਖਿਲਾਫ ਜ਼ਹਿਰ ਔਰ ਦੂਜਾ ਤੀਜਾ। ਹਾਲਾਂ ਇਹ ਮੈਸੇਜ ਸੀ ਔਰ ਬਹੁਤਿਆਂ ਨੇ ਸਿੱਖ ਜਜ਼ਬਾਤਾਂ ਵਾਲਿਆਂ ਨੇ ਕਿਹਾ ਵੀ 1783 'ਚ 30,000 ਖਾਲਸੇ ਦੀ ਫੌਜ ਨੇ ਸਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ 'ਚ ਝੰਡਾ ਝੁਲਾਇਆ ਸੀ, ਔਰ ਇਹ ਰਿਮਾਈਂਡਰ ਹੈ ਕਿ ਸਿੱਖਸ ਆਰ ਬੈਕ। ਔਰ ਦੀਪ ਸਿੱਧੂ ਨੂੰ ਵੀ ਕਿਹਾ ਵੀ ਇਹਨਾਂ ਨੇ ਜੂਨ 84 ਜਦੋਂ ਹਮਲਾ ਕੀਤਾ, ਦਰਸ਼ਨੀ ਡਿਓੜੀ ਜਿਹੜੀ ਵਿਚਕਾਰ ਹੈ ਦਰਬਾਰ ਸਾਹਿਬ ਦੇ ਅੰਦਰ ਜਾਣ ਲਈ ਔਰ ਅਕਾਲ ਤਖਤ ਦੇ ਸਾਹਮਣੇ, ਕਿ ਉੱਥੇ ਇਹਨਾਂ ਨੇ ਤਿਰੰਗਾ ਝੁਲਾਇਆ ਸੀ। ਅਸੀਂ ਇਹਦਾ ਜਵਾਬ ਦਿੱਤਾ ਹੈ ਕਿ ਤੁਸੀਂ ਸਾਡੇ ਹਮਲਾ ਕਰਕੇ ਆਏ ਸੀ ਤੇ ਅਸੀਂ ਵਾਪਸ ਆ ਕੇ ਲਾਲ ਕਿਲੇ ਦੇ ਉੱਤੇ ਅਸੀਂ ਜਿਹੜਾ ਆਪਣਾ ਨਿਸ਼ਾਨ ਝੁਲਾਇਆ। ਹੁਣ ਇਹ ਪਿਛੋਕੜ ਮੈਂ ਇਸ ਲਈ ਦੇ ਰਿਹਾ ਵੀ ਅੱਜ ਖਬਰ ਦੇਖਣ ਨੂੰ ਭਾਵੇਂ ਇੰਡੀਅਨ ਸਿਸਟਮ ਨੇ ਜਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਹਨੂੰ ਵੈਂਡਲਿਜ਼ਮ ਕਿਹਾ ਔਰ ਪ੍ਰੋਟੈਸਟ ਕੀਤਾ ਹੈ ਜਿਹੜੀ ਕਰੋਸ਼ੀਆ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਯੂਗੋਸਲਾਵੀਆ ਮੁਲਕ ਜਿਸ ਨੂੰ ਮਾਰਸ਼ਲ ਟੀਟੋ ਵਰਗੇ ਨੇ ਵਿਦ ਆਇਰਨ ਫਿਸਟ ਉਹਨੂੰ ਸਟੇਬਲ ਰੱਖਿਆ ਸੀ, ਉਹ ਟੁੱਟਿਆ ਸੋਵੀਅਤ ਯੂਨੀਅਨ ਤੋਂ ਬਾਅਦ 6-7 ਟੁਕੜੇ ਹੋਏ ਉਹਦੇ 'ਚ ਜਿਹੜੇ ਵੱਡੇ ਟੁਕੜੇ ਮੁੱਢਲੇ ਤੌਰ ਤੇ ਹੋਏ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਕੋਸੋਵੋ ਲੇਟੈਸਟ ਦੇ ਵਿੱਚ, ਮੈਸੇਡੋਨੀਆ ਔਰ ਇੱਕ ਦੋ ਹੋਰ ਨੇ ਉਸ ਦੇ, ਔਰ ਕਰੋਸ਼ੀਆ ਕਰੋਟਸ ਉਹਨਾਂ ਦੇ ਵਾਸੀਆਂ ਨੂੰ ਕਹਿੰਦੇ ਨੇ। ਹੁਣ ਕਰੋਸ਼ੀਆ ਦੀ ਰਾਜਧਾਨੀ ਜਿਹੜੀ ਹੈ ਜ਼ੈਗਰੈਬ ਹੈ,
ਔਰ ਕਰੋਸ਼ੀਆ ਜ਼ਾਹਰ ਹੈ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ। ਜਦੋਂ ਜਿਹੜੇ 6-7 ਮੁਲਕ ਉਹਦੇ ਚੋਂ ਨਿਕਲੇ, ਅਜੇ ਕੋਸੋਵੋ ਨੂੰ 90 ਮੁਲਕਾਂ ਨੇ ਮਾਨਤਾ ਦਿੱਤੀ ਹੈ, ਕੁਛ ਨੇ ਅਜੇ ਨਹੀਂ ਦਿੱਤੀ ਹੋਈ, ਬਾਕੀ ਸਾਰੇ ਜਿਹੜੇ ਨੇ ਉਹ ਇੰਡੀਪੈਂਡੈਂਟ ਮੁਲਕ ਨੇ। ਹੁਣ ਯੂਰਪੀਅਨ ਯੂਨੀਅਨ ਦੇ ਦੋ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਯੂਰਪੀਅਨ ਕੌਂਸਲ ਐਂਟੋਨੀਓ ਕੋਸਟਾ ਔਰ ਪ੍ਰੈਜ਼ੀਡੈਂਟ ਯੂਨੀਅਨ ਕਮਿਸ਼ਨ ਉਰਸੂਲਾ ਵੌਨ ਡਰ ਲੇਅਰ ਬੀਬੀ ਹੈ, ਇਹ ਇਸ ਵਾਰੀ ਚੀਫ ਗੈਸਟ ਨੇ 26 ਜਨਵਰੀ ਦੀ ਪੈਰੇਡ ਦੇ ਮੌਕੇ ਦਿੱਲੀ ਦੇ ਵਿੱਚ ਰਿਪਬਲਿਕ ਡੇ ਪੈਰੇਡ। ਔਰ ਉਦੋਂ ਕੀ ਉਹਨਾਂ ਨੇ ਇੰਡੀਆ ਨੇ ਜਿਹੜੀ ਯੂਰਪੀਅਨ ਯੂਨੀਅਨ ਦੇ ਨਾਲ ਵਪਾਰਕ ਡਿਸਕਸ਼ਨ ਜਾਂ ਦੂਜੀ ਹੋਈ ਹੈ ਉਹ ਡੀਲ ਵੀ ਸਾਈਨ ਕਰਨੀ ਹੈ। ਹੁਣ 26 ਜਨਵਰੀ ਆਲਮੋਸਟ ਸਿਰ ਤੇ ਹੈ ਔਰ ਪੂਰੇ ਉਹ ਸੱਜ ਧੱਜ ਦੇ ਨਾਲ ਉਸ ਨੂੰ ਬੜੀ ਆਪਣੀ ਐਜ਼ ਏ ਵਿਕਟਰੀ ਪੈਰੇਡ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਨੇ। ਬੇਸ਼ੱਕ ਅਸੀਂ ਲੈਸ ਦੈਨ 2% ਹੈ, ਬੇਸ਼ੱਕ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਦਾ ਸਹਾਰਾ ਲਿਆ ਹੈ ਸਾਡੀ ਆਵਾਜ਼ ਬੰਦ ਕਰਨ ਨੂੰ, ਪਰ ਖਾਲਸੇ ਦਾ ਜਿਵੇਂ 18th ਸੈਂਚੁਰੀ 'ਚ ਸਾਡਾ ਬੈਸਟ ਸਟਾਈਲ ਲੜਾਈ ਦਾ ਤਾਂ ਗੁਰਿਲਾ ਵਾਰਫੇਅਰ ਹੀ ਸੀ। ਮਿਡਨਾਈਟ ਹੈ, ਕਿਤੇ ਹੈ ਦੁਸ਼ਮਣ ਸੁੱਤਾ ਹੋਇਆ, ਕਾਫਲਿਆਂ 'ਚ ਹੈ, ਦੂਜਾ ਵੀ ਆ ਗਏ ਵੀ ਆ ਗਏ ਵੀ ਆ ਗਏ, ਸਿੱਖਾਂ ਦੇ 12 ਵੱਜ ਗਏ ਆ ਗਏ। ਦੁਸ਼ਮਣ ਨੂੰ ਨਜ਼ਰ ਆਉਂਦਾ ਸੀ ਕਿ ਵੀ ਇਹ, ਔਰ ਇਹੀ ਜਿਹੜਾ ਹੁੰਦਾ ਹੈ ਸਰਪ੍ਰਾਈਜ਼, ਜਦੋਂ ਤੁਸੀਂ ਮਾਈਨੋਰਿਟੀ 'ਚ ਹੁੰਦੇ ਹੋ, ਛੋਟੀ ਤੁਹਾਡੀ ਗਿਣਤੀ ਹੈ, ਤੁਹਾਡੀ ਭਾਵੇਂ ਪੋਲੀਟੀਕਲ, ਉਦੋਂ ਤਾਂ ਜੰਗੀ ਮੈਦਾਨ ਦੇ ਵਿੱਚ ਗੁਰਿਲਾ ਟੈਕਟਿਕਸ ਸੀ, ਲੜਾਈ ਦੇ 2.5 ਫੁੱਟ ਜਿਹੜੀ ਟਰਮੀਨੋਲੋਜੀ ਖਾਲਸੇ ਨੇ ਕੱਢੀ। ਅੱਜ ਅਸੀਂ ਡਿਪਲੋਮੈਟਿਕ ਵਰਲਡ ਦੇ ਵਿੱਚ ਵੀ ਦੇਖਦੇ ਹਾਂ ਕਿ ਵੀ ਇਹ ਲੜਾਈ ਦੇ 2.5 ਫੁੱਟ ਤੇ ਆ ਗਏ ਵੀ ਆ ਗਏ, ਪਤਾ ਨਹੀਂ ਕਿੱਥੋਂ ਦੀ ਸਟ੍ਰਾਈਕ ਕਰਨਾ ਹੈ। ਇਹ ਵਾਕਿਆ ਸੱਚ ਸਾਬਤ ਹੋਇਆ ਜਦੋਂ ਕਿ ਕਰੋਸ਼ੀਆ ਦੇ ਰਾਜਧਾਨੀ ਜ਼ੈਗਰੈਬ ਦੇ ਵਿੱਚ ਜਿੱਥੇ ਇੰਡੀਆ ਦੀ ਐਮਬੈਸੀ ਹੈ, ਉੱਥੇ ਕਿਸੇ ਦਲੇਰ ਸਿੰਘ ਨੇ, ਬਹਾਦਰ ਸਿੰਘ ਕੌਣ ਹੈ, ਉਹਨੇ ਜਾ ਕੇ ਉਹਦਾ ਤਿਰੰਗਾ ਲਾ ਕੇ ਉਹਨਾਂ ਦੀ ਐਮਬੈਸੀ ਤੋਂ ਉਹ ਮਾਰਿਆ ਤੇ ਖਾਲਿਸਤਾਨ ਦਾ ਝੰਡਾ ਚਲਾ ਦਿੱਤਾ। ਕਿੰਨੇ ਘੰਟੇ ਝੁਲਦਾ ਰਿਹਾ ਜਾਂ ਦਿਨ, ਅਜੇ ਉਹਦੀ ਡੀਟੇਲ ਨਹੀਂ ਆਈ, ਪਰ ਸ਼ਾਇਦ ਇਸ ਦੀ ਖਬਰ ਤਾਂ ਹੁਣ ਜਿਨ੍ਹਾਂ ਦਾ ਝੰਡਾ ਲਾਇਆ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਵੀ ਇਹ ਯੂਰਪੀਅਨ ਯੂਨੀਅਨ ਵਾਲਿਆਂ ਨੂੰ ਵੀ ਦੱਸਦਾ ਕਿ ਵੀ ਜਿਸ ਮੁਲਕ ਦੇ ਵਿੱਚ ਤੁਸੀਂ ਚੱਲੇ ਹੋ, ਤੁਸੀਂ ਦੋਵੇਂ ਵੱਡੇ ਲੀਡਰ, ਉਹ ਕੋਈ ਡੈਮੋਕ੍ਰੇਸੀ ਜਮਹੂਰੀਅਤ ਨਹੀਂ ਹੈ, ਸਿੱਖ ਕੌਮ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਹੈ। ਪਰ ਸ਼ਾਇਦ ਇਹ ਖਬਰ ਦਾ ਸਾਨੂੰ ਵੀ ਪਤਾ ਨਾ ਲੱਗਦਾ ਜੇ ਇੰਡੀਆ ਦੀ ਫੋਰਨ ਮਿਨਿਸਟਰੀ ਜਿਹੜੀ ਹੈ ਉਹ ਪੂਰਾ ਇੰਡੀਆ ਸਲੈਮਸ ਵੈਂਡਲਿਜ਼ਮ ਬਾਈ ਖਾਲਿਸਤਾਨੀ ਐਲੀਮੈਂਟਸ ਐਟ ਐਮਬੈਸੀ ਇਨ ਕਰੋਸ਼ੀਆ, ਔਰ ਉਹਨਾਂ ਨੇ ਕਿਹਾ ਜੀ ਯੂਰਪੀਅਨ ਯੂਨੀਅਨ ਵਾਲੇ ਰਿਪਬਲਿਕ ਡੇ ਇਵੈਂਟ ਤੇ ਆ ਰਹੇ ਨੇ ਤੇ ਉੱਥੇ ਤਿਰੰਗਾ ਲਾ ਕੇ ਜਿਹੜਾ ਉਹ ਖਾਲਿਸਤਾਨ ਦਾ ਝੰਡਾ ਚਲਾ ਦਿੱਤਾ। ਔਰ ਇੰਡੀਆ ਨੇ ਇਹਨੂੰ ਜਿਹੜਾ ਹੈ ਉਹ ਟ੍ਰੈਸ ਪਾਸਿੰਗ ਔਰ ਵੈਂਡਲਿਜ਼ਮ ਦਾ ਜਿਹੜਾ ਹੈ ਉਹ ਜ਼ਾਹਰਾ ਸਬੂਤ ਕਹਿ ਕੇ ਉਹਨਾਂ ਦੀ ਕਰੋਸ਼ੀਆ ਦੀ ਕੈਪੀਟਲ ਜਿਹੜੀ ਦਿੱਲੀ ਸਥਿਤ ਐਮਬੈਸੀ ਹੈ ਉਹਨੂੰ ਵੀ ਪ੍ਰੋਟੈਸਟ ਕੀਤਾ, ਉਹਨਾਂ ਦੀ ਗਵਰਨਮੈਂਟ ਨੂੰ ਵੀ ਕੀਤਾ। ਔਰ ਇਹ ਖੁਦ ਹੀ ਕਹਿ ਰਹੇ ਨੇ ਕਿ ਆਫਟਰ ਪ੍ਰੋ ਖਾਲਿਸਤਾਨ ਐਲੀਮੈਂਟਸ ਰਿਮੂਵਡ ਦਾ ਇੰਡੀਅਨ ਨੈਸ਼ਨਲ ਫਲੈਗ ਐਂਡ ਬਰੀਫਲੀ ਰੇਜ਼ਡ ਏ ਖਾਲਿਸਤਾਨੀ ਫਲੈਗ ਐਟ ਦਾ ਮਿਸ਼ਨ ਪ੍ਰੈਮਿਸਿਸ ਇਨ ਏ ਪ੍ਰੋਵੋਕੇਟਿੰਗ ਐਕਟ ਅਹੈਡ ਆਫ ਰਿਪਬਲਿਕ ਡੇ ਸੈਲੀਬ੍ਰੇਸ਼ਨ। ਜਵਾਬ ਦੇ ਦਿੱਤਾ ਰਿਪਬਲਿਕ ਡੇ ਦਾ ਵੀ ਆ ਜੀ ਅਸੀਂ ਵੀ ਰਿਪਬਲਿਕ ਡੇ ਹੈ, ਇਹ ਜਿਹੜੀਆਂ ਤੁਹਾਡੀਆਂ ਐਮਬੈਸੀਆਂ ਸਾਡੀਆਂ ਹੀ ਬਣਨੀਆਂ ਨੇ, ਇੱਥੇ ਅਸੀਂ ਆਪਣੇ ਝੰਡੇ ਚਲਾਣੇ ਨੇ। ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਹ ਕਿਹਾ ਕਿ ਸੀਰੀਅਸ ਬ੍ਰੀਚ ਹੈ ਇੰਟਰਨੈਸ਼ਨਲ ਨਾਰਮਸ ਦੀ, ਗਰੋਇੰਗ ਸੇਫਟੀ ਸੈਂਕਟਿਟੀ ਡਿਪਲੋਮੈਟਿਕ ਪ੍ਰੈਮਿਸਿਸ ਦੀ। ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਪਾਕਿਸਤਾਨ ਦੇ ਵਿੱਚ ਲਾਹੌਰ 'ਚ ਪਰਮਜੀਤ ਸਿੰਘ ਪੰਜਵੜ ਦਾ ਮਰਡਰ, ਅਵਤਾਰ ਸਿੰਘ ਹੰਡਾ ਦਾ UK, ਹਰਦੀਪ ਸਿੰਘ ਨਿੱਜਰ ਦਾ ਕੈਨੇਡਾ 'ਚ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਹੋਰ ਤੁਸੀਂ ਕਿੰਨੇ ਮਾਰਨੇ। ਇਹ ਤੁਸੀਂ ਬੜਾ ਡਿਪਲੋਮੈਟਿਕ ਨਾਰਮ ਤੇ ਬੜਾ ਪ੍ਰੋਟੋਕੋਲ ਔਰ ਬੜਾ ਤੁਸੀਂ ਇੰਟਰਨੈਸ਼ਨਲ ਲਾਅ ਨੂੰ ਤੁਸੀਂ ਫੋਲੋ ਕਰ ਰਹੇ ਹੋ। ਔਰ ਉਹਦੇ 'ਚ ਉਹਨੇ ਕਿਹਾ ਵੀ ਕੰਡੈਮ ਦਾ ਇਨਸੀਡੈਂਸ ਆਫ ਟ੍ਰੈਸਪਾਸਿੰਗ ਵੈਂਡਲਿਜ਼ਮ ਐਟ ਅਵਰ ਐਮਬੈਸੀ ਇਨ ਜ਼ੈਗਰੈਬ ਕਰੋਸ਼ੀਆ ਬਾਈ ਐਂਟੀ ਇੰਡੀਆ ਐਲੀਮੈਂਟਸ। ਔਰ ਇਹ ਜਿਹੜੀ ਹੈ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈ, ਡਿਪਲੋਮੈਟਿਕ ਰਿਲੇਸ਼ਨਸ ਦੀ ਉਲੰਘਣਾ ਹੈ, ਇਹ ਫਲਾਣੇ ਦੀ ਉਲੰਘਣਾ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਔਰ ਇਹ ਬੜੀ ਫਿਕਰ ਵਾਲੀ ਗੱਲ ਹੈ ਜਦੋਂ ਕਿ ਯੂਰਪੀਅਨ ਯੂਨੀਅਨ ਦੇ ਲੀਡਰ ਆ ਰਹੇ ਨੇ, ਉਦੋਂ ਇਹ ਕੀਤਾ ਹੀ ਵਾਕਿਆ ਇਸ ਲਈ ਹੈ ਵੀ ਉਹਨਾਂ ਨੂੰ ਵੀ ਮੈਸੇਜ ਦੇ ਦਿੱਤਾ ਯੂਰਪੀਅਨ ਯੂਨੀਅਨ ਵਾਲਿਆਂ ਨੂੰ ਕਿ ਇਹਨਾਂ ਦਾ ਝੰਡਾ ਇੱਕ ਕੱਚਾ ਜਿਹਾ ਹੀ ਹੈ, ਅਲਟੀਮੇਟਲੀ ਸਾਡੇ ਝੰਡੇ ਨਾਲ ਸਮਝੌਤਾ ਤੁਸੀਂ ਸਾਡੇ ਨਾਲ ਕਰਨਾ। ਔਰ ਇਹ ਜਿਹੜਾ ਉਹਨਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਜੀ ਸੱਚ ਐਕਟਸ ਰਿਵੀਲ ਦਾ ਕਰੈਕਟਰ ਐਂਡ ਮੋਟਿਵਸ ਆਫ ਦੋਜ਼ ਬਿਹਾਈਂਡ ਦੈਮ। ਔਰ ਇਹ ਜਿਹੜੀਆਂ ਨੇ ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਇਹ ਸਾਡੇ ਲਈ ਬੜੀਆਂ ਜਿਹੜੀਆਂ ਨੇ ਇਹ ਕੁਛ ਨਹੀਂ ਕਰ ਰਹੀਆਂ, ਇੰਟਰਨੈਸ਼ਨਲੀ ਕੁਛ ਨਹੀਂ ਕਰ ਰਹੀਆਂ। ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਅਸੀਂ ਤਾਂ ਆਪਣਾ ਰਿਪਬਲਿਕ ਡੇ ਮਨਾ ਲਿਆ। ਕਰੋਸ਼ੀਆ ਦੇ ਵਿੱਚ ਇੰਡੀਅਨ ਐਮਬੈਸੀ ਤੇ ਝੰਡਾ ਚਲਾ ਕੇ ਤੇ ਸਲਾਮ ਹੈ ਉਹਨਾਂ ਬਹਾਦਰ ਯੋਧਿਆਂ ਨੂੰ ਜਿਨ੍ਹਾਂ ਨੇ
ਇਹ ਜਿਹੜਾ ਇਹ ਸਿੰਬੋਲਿਕ ਹੈ ਲੜਾਈ ਸਾਨੂੰ ਲੜਨੀ ਪੈਣੀ ਹੈ ਹੱਥੋਂ ਹੱਥ ਵੀ ਲੇਕਿਨ ਇਹ ਦੱਸ ਦਿੱਤਾ ਹੈ ਕਿ ਝੂਲ ਤੇ ਨਿਸ਼ਾਨ ਰਹੇ ਔਰ ਅਲਟੀਮੇਟਲੀ ਖਾਲਿਸਤਾਨ ਜ਼ਿੰਦਾਬਾਦ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।